ਪੁਰਾਣੇ ਲਾਹੌਰ 'ਚ ਆਪਾਂ ਫਿਰ ਰਹੇ ਹਾਂ ਤੇ ਥਾਂ ਥਾਂ ਤੇ ਨਾ ਜਿਹੜਾ ਗਰਮੀ ਪਰੋਂ ਚਾਟੀ ਦੀ ਲੱਸੀ ਆਏ ਹਾਏ ਹਾਏ। ਇਹ ਹਵੇਲੀ ਆਪਾਂ ਵੇਖਣ ਆਏ ਆ, ਵੇਖੋ ਉੱਤੋਂ ਤਿੱਕਰ ਹੋਏ ਹੋਏ। ਇਹ ਹੈ ਲੋਹਾਰੀ ਗੇਟ। ਇੱਥੇ ਥੋੜਾ ਜਿਹਾ ਲਿਖਿਆ ਵੀ ਹੈ, ਜੇ ਆਪਾਂ ਕਲੋਜ਼ ਕਰੀਏ ਤਾਂ ਇਹ 1864 ਚ ਮੇਰਾ ਖਿਆਲ ਬਣਿਆ ਨਾ, ਲਿਖੀ ਹੋਈ ਹਿਸਟਰੀ ਸਾਰੀ। ਤੇ ਇਹ ਲੋਹਾਰੀ ਗੇਟ ਦੇ ਅੰਦਰ ਆਪਾਂ ਐਂਟਰ ਹੋ ਗਏ ਮੇਰੀ। ਇਹ ਉੱਤੇ ਨੂੰ ਜਾਂਦੇ ਆ ਰਾਸਤੇ ਤੇ ਬੰਦ ਹੋਏ ਪਏ ਨੇ, ਕਿਉਂਕਿ ਉੱਤੇ ਦਾ ਮਾਹੌਲ ਹੈ ਨਾ ਜਿਹੜਾ ਉਹ ਥੋੜਾ ਜਿਹਾ ਗਮਗੀਨ ਹੈ। ਇਹ ਹਵੇਲੀ ਬਾਰੇ ਗੱਲਾਂ ਵੀ ਬੜੀਆਂ ਕੀਤੀਆਂ ਜਾਂਦੀਆਂ, ਮਹਾਰਾਜ ਇੱਧਰ ਵੀ ਕਰਦੇ। ਹੈਲੋ ਜੀ, ਕੀ ਹਾਲ ਚਾਲ? ਮੈਂ ਤੁਹਾਡਾ ਆਪਣਾ ਸਮੀ ਜੱਟ ਤੇ ਅੱਜ ਦੇ ਵਲੌਗ 'ਚ ਸਮੀ ਦੇ ਵਲੌਗ 'ਚ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮੁਹੱਬਤ। ਵਲੌਗ ਕਰ ਲਿਆ ਵਾ ਆਪਾਂ ਸਟਾਰਟ। ਤੇ ਜਿਵੇਂ ਤੁਹਾਨੂੰ ਪਤਾ ਆਪਾਂ ਲਾਹੌਰ ਘੁੰਮ ਰਹੇ ਹਾਂ, ਲਾਹੌਰ ਆਏ ਹੋਏ ਹਾਂ। ਤੇ ਲਾਹੌਰ ਤੁਹਾਨੂੰ ਮੈਂ ਦੱਸਿਆ ਸੀ ਵੀ ਜੋ ਲਾਹੌਰ ਆਇਆ ਕਰਾਂਗੇ, ਲਾਹੌਰ ਦੀਆਂ ਜਿਹੜੀਆਂ ਇਤਿਹਾਸਿਕ ਜਗ੍ਹਾਵਾਂ ਨੇ ਜਾਂ ਪੁਰਾਣੀਆਂ ਕੋਈ ਜਿਨ੍ਹਾਂ ਨਾਲ ਕੋਈ ਤਾਰੀਖ ਜੁੜੀ ਹੋਵੇ, ਉਹ ਤੁਹਾਡੇ ਨਾਲ ਆਪਾਂ ਵੀਡੀਓ ਸਾਂਝੀਆਂ ਲਾਹੌਰ ਦੀਆਂ ਕਰ ਰਹੇ ਹਾਂ ਅੱਜ ਕੱਲ੍ਹ। ਤੇ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਪੁਰਾਣੇ ਲਾਹੌਰ ਵਾਲੀ ਸਾਈਡ ਤੇ, ਜਿੱਧਰ ਨਾ ਦੁਨੀਆ ਵਿਗੜ ਦਈਆ ਚੱਲ ਰਿਹਾ ਹੁੰਦਾ, ਇੱਕ ਦੂਸਰੇ ਦੇ ਵਿੱਚ ਵੱਜ ਰਹੇ ਹੁੰਦੇ ਲੋਕ। ਪੁਰਾਣੇ ਲਾਹੌਰ ਪੁਰਾਣੀਆਂ ਗਲੀਆਂ ਵਾਲੀ ਸਾਈਡ ਤੇ ਇੱਕ ਹਵੇਲੀ ਹੈ, ਉਹਨੂੰ ਨੂਰ ਹਵੇਲੀ ਕਿਹਾ ਜਾਂਦਾ ਵਾ। ਤੇ ਬਹੁਤ ਪੁਰਾਣੀ, ਬਹੁਤ ਸਮਾਂ ਪੁਰਾਣੀ ਹਵੇਲੀ ਹੈ। ਤੇ ਉਹ 47 ਵੇਲੇ ਸੁਣਿਆ ਵਾ ਕਿ ਉਹ ਇੱਕ ਹਿੰਦੂ ਕੋਲ ਸੀ ਤੇ ਉਹ ਮੁਸਲਮਾਨਾਂ ਨੂੰ ਦੇ ਕੇ ਗਿਆ ਸੀ ਤੇ ਕਹਿ ਕੇ ਗਿਆ ਸੀ ਵੀ ਮੇਰੇ ਨਾਲ ਵਾਅਦਾ ਕਰੋ ਵੀ ਤੁਸੀਂ ਵੇਚੋਗੇ ਨਹੀਂ। ਤੇ ਸੁਣਿਆ ਵਾ ਅੱਜ ਤਿੱਕਰ ਵੀ ਉਹਦੇ ਗਾਂ ਦੋਤੇ ਪੋਤੇ ਨੇ ਉਹ ਮੁਸਲਮਾਨ ਭਾਈ ਦੇ, ਤੇ ਉਹਨੇ ਅੱਗੇ ਸਾਂਭੀ ਹੋਈ ਹੈ, ਵੇਚੀ ਨਹੀਂ ਉਹਨਾਂ ਨੇ। ਵੇਚੀ ਵੀ ਨਹੀਂ ਤੇ ਕਹਿ ਲਓ ਵੀ ਸਾਂਭੀ ਵੀ ਨਹੀਂ, ਕਿਉਂਕਿ ਮੈਂ ਫੋਟੋ ਜੀ ਦੇਖੀਆਂ ਨੇ ਤੇ ਉਹਦੀ ਹਾਲਾਤ ਤੇ ਬਹੁਤ ਪੁਰਾਣੇ ਨੇ ਹਵੇਲੀ ਦੇ, ਮਤਲਬ ਉਹਨੂੰ ਕੀਤਾ ਨਹੀਂ ਗਿਆ ਰੈਨੋਵੇਟ ਨਾ ਪ੍ਰੋਪਰ। ਤੇ ਉਹ ਵਿਖਾਣ ਤੁਹਾਨੂੰ ਆਪਾਂ ਚੱਲੇ ਹਾਂ ਹਵੇਲੀ ਤੇ ਪੁਰਾਣਾ ਲਾਹੌਰ। ਫਿਰ ਤੁਰਾਂਗੇ ਥੋੜਾ ਜਿਹਾ ਉੱਧਰ ਹੀ ਸਾਈਡ ਤੇ, ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜੁੜੇ ਰਹੋ ਅੱਜ ਦੇ ਵਲੌਗ ਦੇ ਨਾਲ। ਆਇਓ ਫਿਰ। ਤੇ ਹਵੇਲੀ ਬਾਰੇ ਮੈਂ ਇੰਟਰਨੈਟ ਤੋਂ ਹੀ ਜਾਣਿਆ ਜਿੰਨਾ ਕੁ ਜਾਣਿਆ, ਤੇ ਉੱਥੇ ਚੱਲ ਕੇ ਆਪਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਫਿਰ ਹਵੇਲੀ ਬਾਰੇ ਪ੍ਰੋਪਰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਵੀ ਕੀ ਸੀਨ ਆ ਹਵੇਲੀ ਦਾ। ਤੇ ਫੋਟੋਜ਼ ਮੈਂ ਦੇਖੀਆਂ ਨੇ ਤੇ ਆਜੋ ਹੁਣ ਆਪਾਂ ਨਾ ਜਿਹੜਾ ਰਿਕਸ਼ਾ ਲਈਏ ਤੇ ਨਿਕਲੀਏ। ਤੁਹਾਨੂੰ ਪਤਾ ਮੈਂ ਲੋਕਲ ਟਰੈਵਲ ਕਰ ਰਿਹਾ ਅੱਜ ਕੱਲ੍ਹ, ਜਿਹੜਾ ਨਾ ਬਿਲਕੁਲ ਲੋਕਲ, ਕੋਈ ਆਪਾਂ ਕੈਬ ਨਹੀਂ ਕਰੀ ਦੀ, ਕੋਈ ਕੁਛ ਨਹੀਂ ਰੱਖੇ ਤੇ ਫਿਰ ਟ੍ਰੇਨ ਤੇ ਫਿਰ ਅੱਗੇ ਬੱਸ ਤੇ, ਇੱਦਾਂ ਦੇ ਸਫ਼ਰ ਅੱਜ ਕੱਲ੍ਹ ਚੱਲ ਰਹੇ ਨੇ। ਤੇ ਆਓ ਬਈਏ ਰਕਸ਼ੇ ਤੇ। ਰਕਸ਼ਾ ਆਪਾਂ ਲੈ ਲਿਆ ਵਾ, ਰਕਸ਼ੇ 'ਚ ਬਹਿ ਗਏ ਆ ਤੇ ਗਰਮੀ ਬਹੁਤ ਆ। ਜਾ ਕੇ ਅੱਗੇ ਆਪਾਂ ਟ੍ਰੇਨ 'ਚ ਬਹਿਣਾ ਏਸੀ ਵਾਲੀ। ਤੇ ਲਓ ਜੀ ਆ ਗਏ ਆਪਾਂ ਸਟੇਸ਼ਨ ਤੇ। ਤੇ ਇੱਕ ਭਰਾ ਆਪਣਾ ਕਮੈਂਟ ਕਰਦਾ ਸੀ ਵੀ ਭਰਾ ਜਦੋਂ ਵਲੌਗ ਬਣਾਇਆ ਕਰੇ ਨਾ ਨਾਲ ਡੇਟ ਵੀ ਦੱਸਿਆ ਕਰ ਵੀ ਅੱਜ ਡੇਟ ਕੀ ਹੈ। ਤੇ ਵੈਸੇ ਤਾਂ ਅੱਜ 18 ਜੁਲਾਈ ਹੈ, ਲੇਕਿਨ ਮੈਂ 2-3 ਦਿਨ ਨਾ ਪਿੱਛੇ ਚੱਲਦਾ ਵੀ ਪਹਿਲਾਂ ਵਲੌਗ ਬਣਾ ਕੇ 2-3 ਦਿਨਾਂ ਬਾਅਦ ਅਪਲੋਡ ਕਰਦਾ ਵਾਂ। ਤੇ ਆ ਗਏ ਆਪਾਂ ਸਟੇਸ਼ਨ ਤੇ, ਅੱਜ 18 ਜੁਲਾਈ ਆ। 18 ਜੁਲਾਈ ਨੂੰ ਮੈਂ ਇਹ ਵਲੌਗ ਬਣਾ ਰਿਹਾ। ਟ੍ਰੇਨ 'ਚ ਆਪਾਂ ਬਹਿ ਗਏ ਹਾਂ ਜੀ, ਟ੍ਰੇਨ ਦਾ ਸਫ਼ਰ ਕਰ ਲਿਆ ਆਪਾਂ ਜਾਰੀ ਤੇ ਥੋੜੀ ਦੇਰ ਬਾਅਦ ਹੀ ਆਪਾਂ ਪਹੁੰਚ ਜਾਣਾ ਬੱਸ ਵਾਲੇ ਸਟੇਸ਼ਨ। ਵੇਖੋ ਕਿਵੇਂ ਦੁਨੀਆ ਬਿਜ਼ੀ ਹੈ ਮੋਬਾਇਲਾਂ 'ਚ। ਇਹ ਗੁਰਜੀ ਦਿਖਾਈ ਸੀ ਆਪਾਂ ਤੁਹਾਨੂੰ, ਤੇ ਆਪਾਂ ਤੁਹਾਨੂੰ ਇੱਕ ਜਹਾਜ਼ ਦਿਖਾਇਆ ਸੀ। ਕਿੱਧਰ ਗਿਆ, ਕਿੱਧਰ ਗਿਆ? ਆਉਣ ਵਾਲਾ ਹੀ, ਆਉਣ ਵਾਲਾ ਹੀ ਹੈ। ਆਹ ਸੀ ਜਹਾਜ਼ ਜਿਹਦੇ 'ਚ ਆਪਾਂ ਬੈਠੇ ਸੀ, ਆਹ ਜਹਾਜ਼ ਦਿਖਾਇਆ ਸੀ ਤੁਹਾਨੂੰ ਆਪਾਂ। ਲਓ ਜੀ, ਇਹ ਆਪਾਂ ਪਹੁੰਚ ਗਏ ਹਾਂ ਨਾਰਕਲੀ ਸਟੇਸ਼ਨ। ਇਸ ਏਰੀਏ ਨੂੰ ਅਨਾਰਕਲੀ ਕਿਉਂ ਕਿਹਾ ਜਾਂਦਾ ਵਾ ਤੇ ਇਹ ਅਨਾਰਕਲੀ ਸਟੇਸ਼ਨ ਦਾ ਨਾਮ ਵੀ ਕਿਉਂ ਆ? ਤੁਸੀਂ ਇੱਕ ਸਟੋਰੀ ਸੁਣੀ ਹੋਣੀ ਆ ਅਨਾਰਕਲੀ ਤੇ ਸਲੀਮ ਦੀ, ਪੁਰਾਣੇ ਦੌਰ ਦੀ, ਬਾਦਸ਼ਾਹਾਂ ਦੇ ਦੌਰ ਦੀ। ਇਹ ਉਹ ਹੀ ਸਟੋਰੀ ਨਾਲ ਰਿਲੇਟ ਆ। ਆ ਵੇਖੋ ਪੁਰਾਣੀਆਂ ਬਿਲਡਿੰਗਾਂ ਵੀ ਨੇ ਇੱਥੇ। ਤੇ ਇਹ ਜਿਹੜੀ ਜਗ੍ਹਾ ਵਾ ਇਹ ਅਨਾਰਕਲੀ ਦੇ ਨਾਮ ਤੋਂ ਆ, ਜਿੱਥੇ ਆਪਾਂ ਖੜੇ ਆ। ਤੇ ਇੱਥੇ ਹੀ ਅਨਾਰਕਲੀ ਸਟੇਸ਼ਨ ਬਣਿਆ ਔਰੀਲੈਂਡ ਦਾ, ਹੁਣੀ ਆਪਾਂ ਉਤਰ ਕੇ ਆਏ ਆ। ਤੇ ਜੇ ਤੁਸੀਂ ਉਹਨਾਂ ਦੀ ਵੀ ਕਹਾਣੀ ਜਾਣਨ 'ਚ ਇੰਟਰਸਟਡ ਹੋ ਤੇ ਉਹਨਾਂ ਬਾਰੇ ਕਮੈਂਟ ਲਾਜ਼ਮੀ ਕਰੋ। ਫਿਰ ਅਨਾਰਕਲੀ ਦਾ ਇੱਥੇ ਮਕਬਰਾ ਵੀ ਆ, ਬਿਲਡਿੰਗ ਬਣੀ ਆ ਬਹੁਤ ਸੋਹਣੀ। ਤੇ ਨਾਲੇ ਉਹ ਇਤਿਹਾਸ ਵੀ ਹੈ ਇੱਥੇ, ਜਿੱਥੇ ਉਹਨੂੰ ਮਤਲਬ ਕੰਧਾਂ ਵਿੱਚ ਚਿਣਿਆ ਗਿਆ ਸੀ। ਸਾਰੀ ਉਹਦੀ ਇੱਕ ਪ੍ਰੋਪਰ ਸਟੋਰੀ ਆ। ਤੇ ਜੇ ਤੁਸੀਂ ਇੰਟਰਸਟਡ ਹੋ ਵੇਖਣ ਲਈ ਉਹ ਤੇ ਕਮੈਂਟ ਕਰਿਓ, ਆਪਾਂ ਫਿਰ ਤੁਹਾਨੂੰ ਉਹ ਵੀ ਕਿਸੇ ਦਿਨ ਦਿਖਾਵਾਂਗੇ। ਤੇ ਹੁਣ ਆਪਾਂ ਅੱਗੇ ਚੱਲੀਏ ਮੈਟਰੋ ਬੱਸ 'ਚ ਬਈਏ ਚੱਲ। ਲਓ ਜੀ ਬਹਿ ਗਏ ਆ ਬੱਸ ਵਿੱਚ
ਰਸ਼ ਬਹੁਤ ਹੈ ਤੇ ਗਰਮੀ ਵੀ ਬਹੁਤ ਹੈ। ਲਓ ਜੀ ਉਤਰ ਗਏ ਆ ਬੱਸ ਤੋਂ ਤੇ ਜਿਹੜਾ ਨਾ ਇੱਥੋਂ ਹੀ ਸ਼ੋਰ ਗੱਡੀਆਂ ਦਾ ਮੋਟਰਸਾਈਕਲਾਂ ਦਾ ਤੇ ਭੀੜ ਭੜੱਕਾ ਸ਼ੁਰੂ ਹੋ ਗਿਆ ਵਾ ਤੇ ਇਸ ਤੋਂ ਅੱਗੇ ਜਿਹੜਾ ਆਪਣਾ ਸਫ਼ਰ ਆ ਉਹ ਸਫ਼ਰ ਵੀ ਪੈਦਲ ਹੀ ਆ ਤੇ ਗਰਮੀ ਵੀ ਬਹੁਤ ਆ ਤੇ ਹੁਣ ਜਿਹੜਾ ਆਪਾਂ ਇੱਥੋਂ ਉਤਰ ਕੇ ਸਭ ਤੋਂ ਪਹਿਲਾਂ ਕੁਛ ਖਾਣ ਪੀਣ ਦਾ ਦੇਖਦੇ ਆ ਤੇ ਫਿਰ ਅੱਗੇ ਤੁਰਦੇ ਆ ਕਿਉਂਕਿ ਖਾਧਾ ਪੀਤਾ ਵੀ ਕੁਛ ਨਹੀਂ ਉਦਾਂ ਹੀ ਉੱਠੇ ਆ ਫਿਰ ਰਾਤੀ ਲੇਟ ਸੁੱਤੇ ਸੀ ਤੇ ਉੱਠ ਕੇ ਤੇ ਇੱਧਰ ਨੂੰ ਨਿਕਲ ਪਏ ਆ ਕਿ ਵਲੌਗ ਸਟਾਰਟ ਕਰੀਏ ਤੇ ਪਹੁੰਚੀਏ ਮੰਜ਼ਿਲ ਤੇ ਹੁਣ ਪਹਿਲਾਂ ਕੁਝ ਦੇਖਦੇ ਆ ਇੱਥੋਂ ਲੋਕਲ ਏਰੀਏ 'ਚ ਬਿਲਕੁਲ ਆ ਗਏ ਆਪਾਂ ਦਾਤਾ ਸਾਹਿਬ ਦਰਬਾਰ ਆ ਸਾਡਾ ਉੱਥੇ ਆ ਗਏ ਆ ਤੇ ਇੱਥੋਂ ਅੱਗੇ ਪੈਦਲ ਹੀ ਆ ਸਫ਼ਰ ਮੇਰਾ ਤੇ ਭੀੜ ਭੜੱਕਾ ਆਜੋ ਤੁਹਾਨੂੰ ਦਿਖਾਈਏ। ਰਸ਼ ਬਹੁਤ ਹੁੰਦਾ ਵਾ, ਦੇਖੋ ਛੋਟੀਆਂ ਛੋਟੀਆਂ ਦੁਕਾਨਾਂ, ਛੋਟੇ ਛੋਟੇ ਸਟਾਲ ਲਾ ਕੇ ਲੋਕ ਖੜੇ ਨੇ ਦੁਕਾਨਾਂ ਦੇ ਅੱਗੇ। ਇੱਧਰ ਵੇਖੋ ਮੁੰਦਰੀਆਂ ਥੱਲੇ ਵਿਕ ਰਹੇ ਨੇ, ਧਾਗੇ ਧੁਗੇ ਬੜਾ ਕੁਝ। ਇਹ ਛੋਟੀਆਂ ਛੋਟੀਆਂ ਦੁਕਾਨਾਂ ਖਾਣ ਪੀਣ ਨੂੰ ਕੋਈ ਬਹੁਤ ਵਧੀਆ ਸ਼ਾਇਦ ਦਿਸ ਨਹੀਂ ਰਹੀ ਤੇ ਫਿਰ ਆਪਾਂ ਸਮੋਸੇ ਖਾ ਲੈਂਦੇ ਆ ਜੀ ਇੱਥੇ ਬਹਿ ਕੇ, ਕਿਉਂਕਿ ਭੁੱਖ ਦਾ ਵੀ ਕੋਈ ਇਲਾਜ ਕਰਨਾ ਕਿ ਨਹੀਂ। ਲਓ ਜੀ ਆ ਗਏ ਨੇ ਸਮੋਸੇ 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 ਸਮੋਸੇ। ਲਓ ਜੀ ਸਮੋਸੇ ਆਪਾਂ ਖਾ ਲਏ ਤੇ ਕਿਆ ਹੀ ਬਾਤ ਹੈ, ਕਿਆ ਹੀ ਬਾਤ ਹੈ। ਸਵੇਰੇ ਦੇ ਫੁੱਦੂ ਸਮੋਸੇ ਸੀ ਬਿਲਕੁਲ ਬਕਵਾਸ ਤੇ ਕੋਈ ਵੈਗਾ ਨਹੀਂ ਕੋਈ ਕੁਛ ਨਹੀਂ। ਆਪਾਂ ਥੋੜਾ ਬਹੁਤਾ ਖਾ ਕੇ ਤੇ ਨਿਕਲ ਪਏ ਆ ਕਿਉਂਕਿ ਇੱਥੇ ਰਸ਼ ਹੁੰਦਾ ਦਰਬਾਰ ਦੇ ਨਾਲ ਹੀ ਆ ਬਿਲਕੁਲ ਦੁਕਾਨ, ਰਸ਼ ਬਹੁਤ ਹੁੰਦਾ ਇਸ ਲਈ ਇਹਨਾਂ ਨੇ ਆਪਣਾ ਨਾ ਇਹਨਾਂ ਦਾ ਜੁਗਾੜ ਲੱਗਾ ਹੋਇਆ। ਲੋਕੀ ਵਿਚਾਰੇ ਜਿਹੜੇ ਲੈ ਲੈਂਦੇ ਉਹਨਾਂ ਨੂੰ ਖਾਣੇ ਦੇ ਪੈਂਦੇ ਹੀ ਆ ਫਿਰ ਤੇ ਬਕਵਾਸ ਸਮੋਸੇ ਕੋਈ ਵੈਗਾ ਨਹੀਂ ਕੋਈ ਕੁਛ ਨਹੀਂ। ਤੇ ਹੁਣ ਆਪਾਂ ਜਿਹੜਾ ਅੱਗੇ ਨੂੰ ਵੱਧਦੇ ਆ ਆਪਣੇ ਸਫ਼ਰ ਵੱਲ ਨੂੰ, ਪੈਦਲ ਸਫ਼ਰ ਕਰਦੇ ਆ ਤੇ ਦੇਖ ਲਓ ਤੁਹਾਨੂੰ ਭੀੜ ਭੜੱਕਾ ਕਿਹਾ ਬੜਾ ਰਸ਼ ਹੁੰਦਾ ਇੱਥੇ। ਲਓ ਜੀ ਆਪਾਂ ਗੂਗਲ ਤੇ ਦੇਖਿਆ ਤੇ ਆਪਣਾ ਸਫ਼ਰ ਥੋੜਾ ਜ਼ਿਆਦਾ ਹੀ ਬਣ ਰਿਹਾ ਸੀ ਪੈਦਲ ਤੇ, ਇਸ ਕਰਕੇ ਆਪਾਂ ਰਕਸ਼ੇ 'ਚ ਬਹਿ ਗਏ ਆ ਕਿਉਂਕਿ ਸੂਰਜ ਮਾਮਾ ਨਾ ਜਿਹੜਾ ਪੈਦਲ ਚੱਲਣ ਨਹੀਂ ਦੇ ਰਹੇ, ਬਹੁਤ ਜ਼ਿਆਦਾ ਗਰਮੀ ਹੈ। ਉੱਥੋਂ ਜਾ ਕੇ ਅੱਗੇ ਵੀ ਪੈਦਲ ਜਾਣਾ ਹੀ ਪੈਣਾ ਗਲੀਆਂ 'ਚ। ਉਹ ਬਾਬਾ ਜੀ ਇੱਕ ਤੇ ਗਰਮੀ ਹੈਗੀ ਦੀ ਹੈ ਤੇ ਉੱਤੋਂ ਗਰਮ ਸਮੋਸਾ ਨਕਮਾ ਸਮੋਸਾ ਖਾ ਲਿਆ ਦਾ ਤੇ ਹੁਣ ਗਰਮੀ ਜ਼ਿਆਦਾ ਲੱਗੀ ਜਾਂਦੀ ਦੀ ਹੈ ਤੇ ਆਪਾਂ ਪਹੁੰਚ ਗਏ ਆ ਜੀ, ਪਹੁੰਚ ਗਏ ਆਪਾਂ ਲੋਹਾਰੀ ਗੇਟ ਲਾਹੌਰ ਦੇ। ਉਹ ਉੱਤੇ ਲਿਖਿਆ ਲੋਹਾਰੀ ਗੇਟ। ਲੋਹਾਰੀ ਗੇਟ ਵੀ ਚੱਲ ਮੈਂ ਤੁਹਾਨੂੰ ਦਿਖਾ ਦਈਏ ਤੇ ਗੇਟ ਦੇ ਅੰਦਰ ਇੰਟਰ ਹੋ ਕੇ ਤੇ ਆਪਾਂ ਹੁਣ ਪੈਦਲ ਜਿਹੜਾ ਆਪਾਂ ਨਾਲੇ ਤੁਹਾਨੂੰ ਗਲੀਆਂ ਦਿਖਾਉਂਦੇ ਲਾਹੌਰ ਦੀਆਂ ਤੇ ਨਾਲੇ ਤੁਹਾਨੂੰ ਲੈ ਕੇ ਚੱਲਦੇ ਆ ਨੂਰ ਹਵੇਲੀ, ਨੂਰੀ ਹਵੇਲੀ ਵੀ ਕਿਹਾ ਜਾਂਦਾ, ਨੂਰ ਹਵੇਲੀ ਵੀ। ਇਹ ਹੈ ਲੋਹਾਰੀ ਗੇਟ। ਇੱਥੇ ਥੋੜਾ ਜਿਹਾ ਲਿਖਿਆ ਵੀ ਹੈ, ਜੇ ਆਪਾਂ ਕਲੋਜ਼ ਕਰੀਏ ਤਾਂ 1864 ਚ ਮੇਰਾ ਖਿਆਲ ਬਣਿਆ ਨਾ, ਲਿਖੀ ਹੋਈ ਹਿਸਟਰੀ ਸਾਰੀ। ਤੇ ਇਹ ਲੋਹਾਰੀ ਗੇਟ ਦੇ ਅੰਦਰ ਆਪਾਂ ਐਂਟਰ ਹੋ ਗਏ ਮੇਰ, ਲੋਹਾਰੀ ਗੇਟ ਦੇ ਅੰਦਰ ਐਂਟਰ ਹੋ ਗਏ। ਆਹ ਵੇਖੋ ਦਰਵਾਜ਼ਾ ਇਹਦਾ, ਉੱਚੀ ਉੱਚੀ ਦਰਵਾਜ਼ੇ, ਉੱਚੀ ਉੱਚੀ ਦਰਵਾਜ਼ੇ ਪੁਰਾਣੇ। ਦੇਖੋ ਬਾਬਾ ਜੀ ਪੁਰਾਣੇ ਲਾਹੌਰ ਚ ਵਾੜੇ ਹੈਗੇ ਆ, ਪੁਰਾਣੇ ਲਾਹੌਰ ਚ ਵਾੜੇ ਹੈਗੇ ਆ ਭਾਜੀ। ਆਪਾਂ ਪੁਰਾਣੇ ਲਾਹੌਰ ਚ ਫਿਰਦੇ ਆ ਤੇ ਜ਼ਿਆਦਾਤਰ ਇੱਥੇ ਖਾਣ ਪੀਣ ਵਾਲੀਆਂ ਦੁਕਾਨਾਂ, ਜਿਵੇਂ ਕੁਲਚੇ ਵਾਲੀਆਂ, ਚਿਕਨ ਵਾਲੀਆਂ ਦੁਕਾਨਾਂ ਜ਼ਿਆਦਾਤਰ। ਕੁਲਚੇ ਖਤਾਈਆਂ ਇੱਥੇ ਬੜੇ ਮਸ਼ਹੂਰ ਆ, ਖਤਾਈਆਂ ਲੋਕੀ ਲੈਂਦੇ ਆ, ਸਮੋਸਿਆਂ ਪਕੌੜਿਆਂ ਦੇ ਬੜੇ ਸ਼ੌਕੀਨ ਨੇ ਤੇ ਇਹ ਲੋਕਲ ਗਲੀਆਂ 'ਚ ਫਿਰ ਰਹੇ। ਛੋਟੀਆਂ ਛੋਟੀਆਂ ਗਲੀਆਂ ਤੇ ਪੁਰਾਣੀਆਂ ਇਮਾਰਤਾਂ ਲਾਹੌਰ ਦੀਆਂ, ਭੀੜੀਆਂ ਜਿਹੀਆਂ ਗਲੀਆਂ ਨੇ ਤੇ ਲੋਕੇਸ਼ਨ ਵੇਖ ਕੇ ਮੈਂ ਆਇਆ, ਪਤਾ ਨਹੀਂ ਕਿੱਧਰ ਲਈ ਜਾਂਦੀਆਂ ਨੇ। ਲਾਗੇ ਤਾਗੇ ਨਾ ਯਾਰ ਲੱਗੇ ਖੜੇ ਮੈਨੂੰ ਲੱਗਦਾ। 20,000 ਰੁਪਏ ਕਿਲੋ, 900 ਰੁਪਏ। ਇਹ ਵਾਲ ਖਰੀਦਦਾ ਫਿਰਦਾ ਹੀ ਇੱਥੇ ਗਲੀਆਂ ਵਿੱਚ, ਗਲੀਆਂ ਦੇ ਵਿੱਚ ਫਿਰ ਰਹੇ ਆ ਤੇ ਆਪਣੇ ਵਾਲੀ ਹਵੇਲੀ ਤਾਂ ਹਲੇ ਨਹੀਂ ਲੱਭੀ। ਆ ਵੀ ਪੁਰਾਣੇ ਘਰ ਨੇ ਗਲੀ 'ਚ, ਪੁਰਾਣੀਆਂ ਹਵੇਲੀਆਂ ਦੇ ਬੂਹੇ ਲੱਭ ਰਹੇ ਆ, ਕੋਸ਼ਿਸ਼ ਜਾਰੀ ਆ। ਇੱਕ ਮੈਂ ਦਿਖਾਇਆ ਮੁੰਡੇ ਨੂੰ, ਕਹਿੰਦਾ ਮੈਨੂੰ ਤੇ ਪਤਾ ਹੀ ਨਹੀਂ ਹਵੇਲੀ ਦਾ, ਤੇ ਪਤਾ ਕਰਦੇ ਆ ਕਿਸੇ ਕੋਲੋਂ। ਲਓ ਜੀ ਹਵੇਲੀ ਦਾ ਗੂਗਲ ਤੇ ਲਿਖਿਆ ਸੀ ਨੂਰ ਦੀ ਹਵੇਲੀ, ਤੇ ਹੁਣ ਮੈਂ ਕੁਛ ਪੁਰਾਣੇ ਚਾਚਿਆਂ ਕੋਲੋਂ ਪਤਾ ਕੀਤਾ, ਬੈਠੇ ਸੀ ਤੇ ਉਹ ਕਹਿੰਦੇ ਵੀ ਏਦਾਂ ਏਦਾਂ ਜਾ ਤੇ ਉੱਥੇ ਪੁੱਛ ਛੱਬੋ ਦੀ ਹਵੇਲੀ ਜਾਣਾ। ਤੇ ਇਹ ਛੱਬੋ ਦੀ ਹਵੇਲੀ ਹੁਣ ਪੁੱਛਦੇ ਆ ਜਾ ਕੇ, ਇਹਦਾ ਨਾਮ ਪੁਰਾਣਾ ਕੀ ਪਤਾ, ਚਾਚਿਆਂ ਨੂੰ ਬਿਹਤਰ ਪਤਾ ਵਾ। ਫਾਈਨਲੀ ਆਪਾਂ ਪਹੁੰਚ ਹੀ ਗਏ ਆ ਜੀ, ਪਤਾ ਕਰ ਕਰਾ ਕੇ ਤੇ ਆਪੇ ਹੀ ਨਾ ਜਿਹੜਾ ਲੱਭ ਲਈ ਆਪਾਂ ਹਵੇਲੀ।
ਇਹ ਦੇਖੋ ਦਰਵਾਜ਼ੇ, ਪੁਰਾਣੇ ਸਮੇਂ ਦੇ ਦਰਵਾਜ਼ੇ ਬਣੇ ਹੋਏ ਆ ਹਵੇਲੀ ਦੇ। ਕਿਆ ਬਾਤ। ਤੇ ਬੰਦਿਆਂ ਕੋਲ ਮੈਂ ਪੁੱਛਿਆ, ਉਹ ਕਹਿੰਦੇ ਪੁੱਛ ਲਓ, ਜੇ ਚੌਂਕੀਦਾਰ ਬੈਠੇ ਆ ਤੇ ਤੁਹਾਨੂੰ ਨਾ ਜਿਹੜਾ ਦਿਖਾ ਦੇਣਗੇ। ਆਹ ਵੇਖੋ ਪੁਰਾਣੀਆਂ ਹੀ ਖਿੜਕੀਆਂ, ਪੁਰਾਣੇ ਦਰਵਾਜ਼ੇ ਬਣੇ ਹੋਏ ਨੇ, ਉਸ ਸਮੇਂ ਦੇ ਬਣਾਵਟ ਹੋਈ ਹੋਈ ਸਾਰੀ। ਇਹ ਜਿਹੜਾ ਹਵੇਲੀ ਦਾ ਮੇਨ ਦਰਵਾਜ਼ਾ ਵਾ, ਮੇਨ ਦਰਵਾਜ਼ਾ ਹਵੇਲੀ ਦਾ। ਲਓ ਜੀ, ਹਵੇਲੀਆਂ ਤੇ ਇੱਥੇ ਵਾਧੂ ਨਹੀਂ, ਉਹ ਪਹਿਲੇ ਵਾਲੀ ਹਵੇਲੀ ਹੋਰ ਕੋਈ ਸੀ ਤੇ ਅਸਲ ਹਵੇਲੀ ਇਹ ਵਾ। ਇਹਨੂੰ ਸ਼ਕੋ ਦੀ ਹਵੇਲੀ ਵੀ ਕਿਹਾ ਜਾਂਦਾ ਤੇ ਨੂਰ ਹਵੇਲੀ ਵੀ ਕਿਹਾ ਜਾਂਦਾ। ਤੇ ਆਓ ਬੰਦਾ ਲੱਭਦੇ ਆ ਕੋਈ ਹੁਣ ਜਿਹੜਾ ਆਪਾਂ ਨੂੰ ਹਵੇਲੀ ਦਾ ਵਿਜ਼ਿਟ ਕਰਾ ਦੇਵੇ। ਹਵੇਲੀ ਤੇ ਬਹੁਤ ਵੱਡੀ ਤੇ ਤਗੜੀ ਆ, ਪੁਰਾਣਾ ਹੀ ਸਾਰਾ ਆਰਕੀਟੈਕਟ ਹੈ ਹਵੇਲੀ ਦਾ। ਬੰਦਾ ਲੱਭ ਜਾਵੇ ਨਾ ਆਪਾਂ ਨੂੰ ਜਿਹੜਾ ਸਾਰੀ ਹਵੇਲੀ ਵਿਜ਼ਿਟ ਕਰਾ ਰਹੇ ਤੇ ਸਵਾਦ ਆ ਜਾਏ। ਤੇ ਲਓ ਜੀ, ਫਾਈਨਲੀ ਆਪਾਂ ਵਾਹ 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 ਹਵੇਲੀ ਦੇ ਅੰਦਰ ਆ ਗਏ ਆ। ਓਏ ਕਿਆ ਨਜ਼ਾਰਾ। ਇਹ ਹਵੇਲੀ ਆਪਾਂ ਵੇਖਣ ਆਏ ਆ। ਵੇਖੋ ਉੱਤੋਂ ਤਿੱਕਰ, ਓਏ ਹੋਏ, ਉਹ ਉੱਤੋਂ ਤਿੱਕਰ ਮੰਜ਼ਲਾਂ ਨੇ ਪੜਨਾ ਜਿਹੜਾ ਖਤਮ ਹੋਈ ਪਈ ਹੈ ਸਾਰੀ, ਹਨਾ। ਖਿੜਕੀਆਂ ਹਾਂਜੀ ਇਸਤੇਮਾਲ ਨਹੀਂ ਕਰਦੇ ਨਾ ਚਾਚਾ ਜੀ। ਪੁਰਾਣੀਆਂ ਜਗ੍ਹਾ, ਬੜਾ ਖੌਫਨਾਕ ਮਾਹੌਲ ਬਣਿਆ ਹੈ ਚਾਚਾ। ਅੱਛਾ, ਤੇ ਇਹਦਾ ਇਤਿਹਾਸ ਪਤਾ ਤੁਹਾਨੂੰ ਥੋੜਾ ਬਹੁਤਾ, ਵੀ ਇਹ ਕਦੋਂ ਦੀ ਹਵੇਲੀ ਆ ਤੇ ਕਿਵੇਂ? ਇਹਦੇ ਬਾਰੇ ਮੈਂ ਵਾਹਵਾ ਗੱਲਾਂ ਸੁਣੀਆਂ ਹਵੇਲੀ ਬਾਰੇ ਵੀ। 350-400 ਸਾਲ ਪੁਰਾਣੀ, ਬਾਦਸ਼ਾਹਾਂ ਦੇ ਵੇਲੇ ਦੀ ਹੈ ਨਾ। ਹਾਂ ਉਦੋਂ ਦੀ ਹੈ, ਹਾਂ ਬਣਾਵਟ ਉਦੋਂ ਦੀ ਆ। ਵੇਖੋ ਕੰਧਾਂ ਵੀ ਇਹਦੀਆਂ ਨਾਜ਼ੁਕ ਹੋਈਆਂ ਨੇ, ਵਿੱਚੋਂ ਟੁੱਟ ਵੀ ਰਹੀਆਂ ਨੇ। ਹਾਂ ਦੀਵਾਰ ਇਹ ਕਿਲੇ ਤਰ੍ਹਾਂ ਨਾ ਪ੍ਰੋਪਰ ਬਣਾਈ ਗਈ ਹੈ, ਜਿਵੇਂ ਕਿਲੇ ਤੇ ਕੰਮ ਹੋਇਆ ਨਾ ਉਵੇਂ ਹੀ ਇਸ ਹਵੇਲੀ ਤੇ ਕੰਮ ਹੋਇਆ ਹੈ। ਕਿਆ ਬਾਤ ਹੈ, ਦੀਵਾਰਾਂ ਦੇ ਵਿੱਚ ਹੋਏ ਹੋਏ ਹੋਏ। ਉਹ ਵੇਖੋ ਮੈਂ ਕਹਿੰਦਾ ਵੀ ਇਹ ਉਹ ਉੱਤੇ ਕਮਰੇ, ਫਿਰ ਆਹ ਕਮਰੇ, ਫਿਰ ਆਹ ਕਮਰੇ, ਫਿਰ ਇੱਧਰ ਥੱਲੇ ਆ ਗਏ। ਮਤਲਬ ਉਦੋਂ ਚੰਗਾਠਾਂ ਵੀ ਉੱਚੀਆਂ ਉੱਚੀਆਂ ਹੁੰਦੀਆਂ ਸੀ ਨਾ, ਮਤਲਬ, ਤੇ ਤਾਂ ਕਰਕੇ। ਲਓ ਜੀ, ਇਹ ਹਵੇਲੀ ਆਪਾਂ ਤੁਹਾਨੂੰ ਦਿਖਾਉਣ ਲਿਆਏ ਆ। ਇਹ ਹਵੇਲੀ ਨੂੰ ਨੂਰ ਦੀ ਹਵੇਲੀ ਹੁਣ ਕਿਹਾ ਜਾਂਦਾ ਵਾ। ਤੇ ਜਿਹੜੇ ਪੁਰਾਣੇ ਇੱਥੋਂ ਦੇ ਬਾਬੇ ਆ ਜਾਂ ਲੋਕ ਆ, ਜਿਵੇਂ ਮੈਂ ਰਾਸਤੇ ਚੋਂ ਪੁੱਛਿਆ, ਤੇ ਇਹਨੂੰ ਛੱਬੋ ਦੀ ਹਵੇਲੀ ਵੀ ਕਿਹਾ ਜਾਂਦਾ ਵਾ, ਹਨਾ ਜੀ। ਹਾਂ ਓਕੇ, ਅਲਤਾਫ ਭੱਟ ਜੀ। ਤੇ ਹੁਣ ਇਹ ਅਲਤਾਫ ਭੱਟ ਜੀ ਕੋਲ ਆ ਹਵੇਲੀ। ਹੁਣ ਜਿਹੜੀ ਇਹਨਾਂ ਦੀ ਮਲਕੀਅਤ ਹੈ ਉਹ ਅਲਤਾਫ ਭੱਟ ਜੀ ਕੋਲ ਆ ਹਵੇਲੀ। ਅੱਛਾ ਫੌਤ ਹੋ ਗਏ, ਹੁਣ ਨਿਆਣੇ ਹੀ ਨੇ ਉਹਨਾਂ ਦੇ ਅੱਗੇ। ਹੋਰ ਤੁਹਾਨੂੰ ਕੋਸ਼ਿਸ਼ ਕਰਦੇ ਦਿਖਾਉਣ ਦੀ। ਓਏ ਹੋਏ ਹੋਏ ਕਿਆ ਬਾਈ ਜਿਨ੍ਹਾਂ ਕੋਲ ਇਸ ਟਾਈਮ ਇਹ ਹਵੇਲੀ ਹੈਗੀ ਉਹ ਤਾਂ ਕਿਤੇ ਗਏ ਨੇ, ਤੇ ਉਹਨਾਂ ਦੀ ਵੀ ਬੜੀ ਮਿਹਰਬਾਨੀ। ਤੇ ਹਾਂ ਚਾਚਾ ਦੀ ਵੀ ਬੜੀ ਮਿਹਰਬਾਨੀ। ਚਾਚਾ ਜੀ ਨੂੰ ਮੈਂ ਦੱਸਿਆ ਕਿ ਚਾਚਾ ਜੀ ਮੈਂ ਕਾੜਿਓ ਸਪੈਸ਼ਲ ਨਾ ਹਵੇਲੀ ਦਿਖਾਉਣ ਆਇਆ, ਤੇ ਚਾਚਾ ਜੀ ਨੇ ਆਪਾਂ ਨੂੰ ਜਿਹੜਾ ਨਾ ਮੌਕਾ ਦਿੱਤਾ ਹਵੇਲੀ ਤੁਹਾਨੂੰ ਵੀ ਦਿਖਾਉਣ ਦਾ ਤੇ ਮੈਨੂੰ ਵੀ ਵੇਖਣ ਦਾ, ਕਿਉਂਕਿ ਇਹ ਅਨਮੋਲ ਚੀਜ਼ਾਂ ਜਿਹੜੀਆਂ ਨਾ ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਨੇ। ਉਹ ਫੱਟੇ ਲੱਗੇ ਤੇ ਫੱਟਿਆਂ ਨੇ ਉੱਪਰ ਜਿਵੇਂ ਕਬੂਤਰ ਬੈਠਾ ਜਿੱਥੇ ਹਨਾ। ਬੜਾ ਵਜ਼ਨ ਚੁੱਕਿਆ। ਸਹੀ ਗੱਲ। ਇਹ ਵੇਖੋ ਪੁਰਾਣੇ ਦੌਰ ਕਰਾਉਣ ਲੱਗੀਆਂ ਹੋਈਆਂ ਨੇ ਕਿੰਗਰੇ ਜਿਹੇ ਸਾਈਡਾਂ ਤੇ। ਦਰਵਾਜ਼ੇ ਵੀ ਦੇਖੋ ਇਸੇ ਸਮੇਂ ਦੇ ਦਰਵਾਜ਼ੇ ਬਣੇ ਨੇ। ਕਿਆ ਹੈ ਬਾਤ। ਇਹ ਉੱਤੇ ਨੂੰ ਜਾਂਦੇ ਆ ਰਾਸਤੇ ਤੇ ਬੰਦ ਹੋਏ ਪਏ ਨੇ, ਕਿਉਂਕਿ ਉੱਤੇ ਦਾ ਮਾਹੌਲ ਆ ਨਾ ਜਿਹੜਾ
ਉਹ ਥੋੜਾ ਜਿਹਾ ਗਮਗੀਨ ਹੈ। ਇਹ ਵੇਲੀ ਬਾਰੇ ਗੱਲਾਂ ਵੀ ਬੜੀਆਂ ਕੀਤੀਆਂ ਜਾਂਦੀਆਂ ਮਹਾਰਾਜ ਇੱਧਰ ਵੀ ਕਰਦੇ। ਹੂੰ ਬਿਲਕੁਲ ਉਹਨੇ ਨਹੀਂ ਸਹੀ ਗੱਲ ਸਹੀ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਨਹੀਂ ਤੁਹਾਨੂੰ ਦੱਸਦੀ ਵੀ ਹੈ ਨਹੀਂ ਆ ਮਾਲਕ ਘਰ ਨਹੀਂ ਤੇ ਨਾ ਆਪਾਂ ਤੁਹਾਨੂੰ ਅੰਦਰੋਂ ਵੀ ਜਿਹੜਾ ਪ੍ਰੋਪਰ ਉਹ ਵੇਖੋ ਉੱਤੋਂ ਇਨਸ਼ਾਅੱਲਾ ਜ਼ਰੂਰ ਆਵਾਂਗੇ ਜੀ। ਹਾਂ ਵੇਖੋ ਜੀ ਤੇ ਇਹ ਆਪਾਂ ਹਵੇਲੀ ਤੁਹਾਨੂੰ ਬਾਹਰੋਂ ਦਿਖਾਤੀ ਹੈ ਜੀ। ਤੇ ਇੰਨੇ ਨਾਲ ਹੀ ਨਾ ਜਿਹੜਾ ਗੁਜ਼ਾਰਾ ਕਰ ਲਓ ਇਹ ਮੈਂ ਕਹਿੰਦਾ ਬਹੁਤ ਹੈ ਜਿਹੜੀ ਆਪਾਂ ਵੇਖ ਲਈ ਹੈ। ਚਾਚਾ ਇੰਨੀ ਤੇਰੀ ਬੜੀ ਮਿਹਰਬਾਨੀ ਤੂੰ ਜਿਹੜਾ ਦਿਖਾਤਾ ਯਾਰ ਚਾਚਾ। ਬਿਲਕੁਲ ਚਾਚਾ ਮੈਂ ਸਪੈਸ਼ਲ ਹੁਣ ਬੰਦਾ ਏਡੀ ਦੂਰੋਂ ਆਵੇ ਨਾ ਤੇ ਦਿਖਾਇਆ ਨਾ ਜਾਵੇ ਫਿਰ ਨਾ ਹੋਰ ਤਰ੍ਹਾਂ ਦਾ ਲੱਗਦਾ। ਬੜੀ ਮਿਹਰਬਾਨੀ ਜ਼ਰੂਰ ਆਵਾਂਗੇ ਜ਼ਰੂਰ ਆਵਾਂਗੇ। ਲਓ ਜੀ ਆਪਾਂ ਆ ਗਏ ਹਾਂ ਬਾਹਰ। ਲਓ ਜੀ ਇਹ ਆਪਾਂ ਤੁਹਾਨੂੰ ਦਿਖਾਈ ਹਵੇਲੀ ਤੇ ਇੱਥੇ ਹੋਰ ਵੀ ਬੜੀਆਂ ਪੁਰਾਣੀਆਂ ਇਮਾਰਤਾਂ ਨੇ। ਇਹ ਵੀ ਪੁਰਾਣੀ ਇਮਾਰਤ ਨੀਲਾ ਰੰਗ ਕੀਤਾ ਹੋਇਆ ਉਹ ਤੁਹਾਨੂੰ ਆਪਾਂ ਅੰਦਰਲੀ ਸਾਈਡ ਦਿਖਾਈ ਤੇ ਇਹ ਆ ਬਾਹਰਲੀ ਸਾਈਡ। ਤੇ ਇਹ ਵਾਹਵਾ ਉੱਚੀ ਹਵੇਲੀ ਸੀ ਮੇਰੇ ਹਿਸਾਬ ਨਾਲ ਨਾ। ਜਿਵੇਂ ਅੰਦਰੋਂ ਖਲੋ ਕੇ ਧਿਆਨ ਮਾਰੀਏ ਨਾ ਤਾਂ ਨੂੰ ਤੇ ਇੱਕ ਵਾਰੀ ਬੰਦਾ ਹੈਰਾਨ ਹੋ ਜਾਂਦਾ ਵੀ ਏਡੀ ਉੱਚੀ ਹਵੇਲੀ। ਇਹ ਬਾਹਰਲੀ ਸਾਈਡ ਹੈ। ਹਵੇਲੀ ਤੋਂ ਬਾਅਦ ਗਲੀਆਂ ਫੇਰ ਰਹੇ ਆ ਤੇ ਦੇਖੋ ਹਰ ਪਾਸੇ ਪੁਰਾਣੀਆਂ ਇਮਾਰਤਾਂ ਨੇ। ਲਓ ਜੀ ਇਹ ਆਪਾਂ ਤੁਹਾਨੂੰ ਦਿਖਾਈ ਨੂਰ ਦੀ ਹਵੇਲੀ ਛੱਬੋ ਦੀ ਹਵੇਲੀ ਕਹਿ ਲੈਂਦਾ ਕੋਈ ਨੂਰ ਦੀ ਹਵੇਲੀ ਕਹਿ ਲੈਂਦਾ। ਤੇ ਲਾਹੌਰ ਤੁਹਾਨੂੰ ਦੱਸੀਏ ਵੀ ਆਪਣੇ ਆਪ ਜੀ ਨਾ ਸਾਰਾ ਇੱਕ ਇਤਿਹਾਸ ਹੈ। ਲਾਹੌਰ ਦਾ ਦੂਸਰਾ ਨਾਮ ਹੀ ਇਤਿਹਾਸ ਹੈ। ਪੁਰਾਣੀਆਂ ਬਿਲਡਿੰਗਾਂ ਹਲੇ ਵੀ ਜਿਹੜਾ ਨਾ ਉਵੇਂ ਹੀ ਖੜੀਆਂ ਨੇ। ਬਹੁਤ ਸਾਰੀਆਂ ਪੁਰਾਣੀਆਂ ਬਿਲਡਿੰਗਾਂ ਨੇ ਜਗ੍ਹਾ ਜਗ੍ਹਾ ਜਿੱਧਰ ਨੂੰ ਧਿਆਨ ਮਾਰੋ ਕਿਉਂਕਿ ਪੁਰਾਣੇ ਲਾਹੌਰ 'ਚ ਫਿਰ ਰਿਹਾ ਮੈਂ। ਆਹ ਵੇਖੋ ਏਦਾਂ ਦੇ ਚਬੂਤਰੇ ਜਿਹੇ ਬਣੇ ਆ ਥਾਂ ਥਾਂ ਪੁਰਾਣੇ ਤੇ ਉੱਚੀਆਂ ਇਮਾਰਤਾਂ ਬਣੀਆਂ ਹੋਈਆਂ ਨੇ। ਪੁਰਾਣੀਆਂ ਇਮਾਰਤਾਂ ਢਾਹ ਢਾਹ ਕੇ ਤੇ ਜਿਹੜਾ ਨਾ ਨਵਾਂ ਬਣਾਇਆ ਜਾ ਰਿਹਾ ਵਾ। ਤੇ ਇਹ ਆਪਾਂ ਪਹੁੰਚ ਗਏ ਹਾਂ ਵਾਪਸ ਲੋਹਾਰੀ ਗੇਟ ਤੇ ਅੰਦਰੂਨ ਦੀ ਗੱਲ ਕਰ ਲਈਏ ਬੜਾ ਮਜ਼ੇਦਾਰ ਇੱਥੋਂ ਦਾ ਏਰੀਆ ਵਾ। ਲੋਕਲ ਲੋਕ ਇੱਥੋਂ ਦੇ ਇੱਥੇ ਪਾਨ ਵੀ ਜ਼ਿਆਦਾ ਖਾਇਆ ਜਾਂਦਾ ਵਾ ਜਿੱਦਾਂ ਕਰਾਚੀ 'ਚ ਪਾਨ ਖਾ ਕੇ ਲੋਕੀ ਗੱਲ ਕਰਦੇ। ਤੇ ਇਹ ਆ ਲੋਹਾਰੀ ਗੇਟ। ਤੇ ਫਰੂਟ ਵਗੈਰਾ ਲਾ ਕੇ ਬੈਠੇ ਨੇ। ਲੋਹਾਰੀ ਗੇਟ 'ਚੋਂ ਆਪਾਂ ਬਾਹਰ ਨਿਕਲ ਰਹੇ ਹਾਂ ਇਸ ਟਾਈਮ। ਆਪਾਂ ਆ ਗਏ ਜੀ ਲੋਹਾਰੀ ਗੇਟ ਤੋਂ ਬਾਹਰ। ਸੈਂਟਰ 'ਚ ਗੇਟ ਆ ਤੇ ਦੋਵਾਂ ਸਾਈਡਾਂ ਤੇ ਨਾ ਬੁਰਜ ਹੈਗੀ ਆ ਗੇਟ ਦੇ। ਤੇ ਇਹ ਪੁਰਾਣੇ ਸਮੇਂ ਦਾ ਹੀ ਬਣਿਆ ਹੋਇਆ ਲੋਹਾਰੀ ਗੇਟ। ਇਹ ਵੀ ਲੋਹਾਰੀ ਗੇਟ ਆ, ਦਿੱਲੀ ਗੇਟ ਆ, ਸ਼ੇਰਾਂ ਵਾਲਾ ਗੇਟ ਆ, ਕਾਫੀ ਸਾਰੇ ਗੇਟ ਨੇ ਜਿਨ੍ਹਾਂ ਦੇ ਵਿੱਚ ਪੁਰਾਣਾ ਲਾਹੌਰ ਸੀ। ਹੁਣ ਤਾਂ ਚਲੋ ਬੜੀ ਆਬਾਦੀ ਵੱਧ ਗਈ ਤੇ ਚਲੋ ਹੁਣ ਵਾਪਸ ਦੀ ਤਿਆਰੀ ਖਿੱਚੀਏ। ਆਹ ਵੇਖੋ ਪੁਰਾਣੀਆਂ ਹੀ ਮਸਜਿਦਾਂ ਉਸ ਸਮੇਂ ਦੀਆਂ ਹੀ ਆ। ਇਹ ਵੀ ਪੁਰਾਣੀ ਮਸਜਿਦ ਹੈ ਤੇ ਦੂਰੋਂ ਹੀ ਨਜ਼ਰ ਆ ਜਾਂਦੀ ਹੁੰਦੀ ਹੈ। ਬੜਾ ਵੱਡਾ ਮਨਾਰ ਹੈ ਇਹਦਾ। ਗਰਮੀ ਮੇਰੇ ਵੀਰੋ ਅੰਤਾਂ ਦੀ ਬੈਠੀ ਆ। ਭਾ ਨਾ ਇੱਥੇ ਘੜੇ ਵਿੱਚ ਕੁਛ ਲਾ ਕੇ ਬੈਠਾ। ਕੀ ਲਾਇਆ ਭਾ? ਚਾਟੀ ਦੀ ਲੱਸੀ ਪਿਆ ਹਾਂ ਗਲਾਸ ਇੱਕ। ਘੜਾ ਰੱਖ ਕੇ ਬੈਠਾ ਵੱਡਾ। ਇੱਥੇ ਪੁਰਾਣੇ ਲਾਹੌਰ 'ਚ ਆਪਾਂ ਫਿਰ ਰਹੇ ਹਾਂ ਤੇ ਥਾਂ ਥਾਂ ਤੇ ਨਾ ਜਿਹੜਾ ਗਰਮੀ ਪਰੋਂ ਚਾਟੀ ਦੀ ਲੱਸੀ ਆਏ ਹਾਏ ਹਾਏ ਵੱਡਾ ਹੀ ਗਲਾਸ ਪੀ ਪਿਆਲਾ ਸਬਰ ਦਾ ਕੋਈ ਨਹੀਂ ਸਾਥੀ ਕਬਰ ਦਾ। ਆ ਯਾਰ ਦੋਸਤਾ ਲਵ ਯੂ। ਰਸ਼ ਦਿਖਾਈਏ ਤੁਹਾਨੂੰ ਇੱਧਰਲੀ ਸਾਈਡ ਤੇ ਫਿਰ ਆਹ ਵੇਖੋ ਗਾਹ ਕਿਵੇਂ ਪਿਆ ਹੈ ਦੁਨੀਆ ਦਾ। ਦੁਨੀਆ ਵੇਖੋ ਕਿਵੇਂ ਭੱਜੀ ਨੱਠੀ ਫਿਰਦੀ ਆਪਣੇ ਕੰਮਾਂ 'ਚ। ਬਹਿ ਗਏ ਆ ਫੇਰ ਜਿਹੜਾ ਨਾ ਰਕਸ਼ੇ 'ਚ ਬਹਿ ਗਏ ਆ ਤੇ ਵਾਪਸ ਦੀਆਂ ਤਿਆਰੀਆਂ ਖਿੱਚ ਲਈਆਂ ਵਾ ਤੇ ਜਾਂਦੇ ਜਾਂਦੇ ਕੋਸ਼ਿਸ਼ ਕਰਾਂਗੇ ਸਾਨੂੰ ਥੋੜੀ ਦਾਤਾ ਸਾਹਿਬ ਦਰਬਾਰ ਆ ਜਿਹੜਾ ਉੱਥੋਂ ਦਾ ਵੀ ਗੇੜਾ ਕਢਵਾਈਏ ਤੁਹਾਨੂੰ ਭਾਂਤਾ ਪਿਆ। ਤਾਂ ਜੀ ਇਹ ਦਰਬਾਰ ਆ ਦਾਤਾ ਸਾਹਿਬ। ਦਾਤਾ ਸਾਹਿਬ ਦਰਬਾਰ ਆ ਬੜਾ ਫੇਮਸ ਲਾਹੌਰ ਦਾ। ਫਿਲਹਾਲ ਇੱਥੇ ਨਾ ਕੰਸਟਰਕਸ਼ਨ ਚੱਲਣ ਡਈ ਸਾਰੀ। ਕਿਤੇ ਤੁਹਾਨੂੰ ਦਿਖਾ ਕੇ ਲਿਆਂਦੇ ਇੱਥੇ ਨਾ ਜਿਹੜਾ 24 ਘੰਟੇ ਲੰਗਰ ਚੱਲਦਾ ਰਹਿੰਦਾ ਵਾ। ਤੇ ਹੁਣ ਜਿਹੜਾ ਮੇਰੇ ਵੀਰੋ ਬਈਏ ਆਪਾਂ ਆਪਣੀ ਬੱਸ 'ਚ ਤੇ ਪਹੁੰਚੀਏ ਵਾਪਸ। ਲਓ ਜੀ ਬੱਸ 'ਚ ਬਹਿ ਗਏ ਆ ਤੇ ਇਹ ਕੁਛ ਰਾਸਤੇ ਦੇ ਮੰਜ਼ਰ ਹੈ। ਇੱਕ ਚਰਚ ਹੈ ਪੁਰਾਣਾ
ਪੁਰਾਣੇ ਸਮੇਂ ਦੇ ਬ੍ਰਿਟਿਸ਼ ਦੌਰ 'ਚ ਬਣਿਆ ਆ। ਇਹ ਰਾਸਤੇ ਦੇ ਮੰਜ਼ਰ ਆ ਬੜੇ ਬੜੇ ਪਿਆਰੇ। ਬਾਹਰ ਰੋਡ ਲੰਘ ਰਹੇ ਆਪਾਂ। ਲਓ ਜੀ ਬੱਸ ਤੋਂ ਉਤਰੇ ਆ ਤੇ ਔਰੇਂਜ ਲਾਈਨ ਕੋਲ ਪਹੁੰਚ ਗਏ ਆ, ਨਾਰਕਲੀ ਸਟੇਸ਼ਨ ਤੇ, ਜਿੱਥੋਂ ਆਪਾਂ ਗਏ ਸੀ। ਬੱਸ ਦੇ ਇੰਨੇ ਬੁਰੇ ਹਾਲ ਸੀ ਨਾ, ਇੱਕ ਤਾਂ ਉਹਦਾ ਏਸੀ ਖਰਾਬ ਸੀ, ਉੱਤੋਂ ਗਰਮੀ ਚੋਂ ਅੰਦਰ ਹੋਰ ਗਰਮੀ 'ਚ ਵੜ ਗਏ। ਏਸੀ ਖਰਾਬ ਵਾਲੀ ਬੱਸ 'ਚ ਹਵਾ ਹੋਈ ਹੋਈ ਸੀ ਦੁਨੀਆ ਦੀ। ਓ ਹੋ ਗਰਮੀ ਨੇ ਤਾਂ ਮੇਰੀ ਮੱਤ ਮਾਰਤੀ, ਗਰਮੀ ਨੇ ਵਾਕਈ। ਤੇ ਭਾਈ ਕੱਲ ਦਾ ਹੀ ਵਲੌਗ ਆ ਇੱਥੇ ਸ਼ਹਿਰ ਦਾ, ਲਾਹੌਰ ਦਾ, ਇੱਕ ਜਗ੍ਹਾ ਦਾ। ਉਹ ਵੀ ਦੋਸਤ ਨੂੰ ਇੱਕ ਨੂੰ ਕਿਹਾ ਹੋਇਆ ਸੀ ਕਿ ਆਪਾਂ ਘੁੰਮਣਾ ਵਾ ਸ਼ਾਲਾਮਾਰ ਬਾਗ ਦੇ ਬਾਰੇ ਤੁਹਾਨੂੰ ਦੱਸਾਂਗੇ, ਨਾਲੇ ਉੱਥੇ ਘੁੰਮਣਾ ਹੀ ਕੱਲ ਦਾ ਜਿਹੜਾ ਵਲੌਗ। ਤੇ ਬਸ ਉਹ ਵਲੌਗ ਬਣਾ ਕੇ ਨਾ ਵਾਪਸ ਮੁੜ ਜਾਣਾ ਪਿੰਡਾਂ ਨੂੰ। ਪਿੰਡਾਂ 'ਚ ਘੱਟ ਤੋਂ ਘੱਟ ਹਵਾ ਤੇ ਚੱਲਦੀਆਂ ਨਾ, ਇੱਥੇ ਗੱਡੀਆਂ ਦਾ ਸੇਕਾ, ਸ਼ੋਰ ਸ਼ਰਾਬਾ ਤੇ ਗਰਮੀ, ਓਹੋ ਮੱਤ ਵੱਜੀ ਪਈ। ਤੇ ਕੱਲ ਦਾ ਵਲੌਗ ਬਣਾ ਕੇ ਨਾ ਆਪਾਂ ਵਾਪਸ ਹੀ ਚੱਲ ਜਾਣਾ ਪਿੰਡ, ਜਿੰਨਾ ਗਰਮੀ ਧੋਕੇ ਪਏ ਆਪਾਂ। ਤੇ ਆਓ ਹੁਣ ਟ੍ਰੇਨ 'ਚ ਪਈਏ, ਭੋਰਾ ਏਸੀ ਦੀ ਹਵਾ ਲਈਏ। ਗੱਡੀ ਦਾ ਤਾਂ ਏਸੀ ਵੀ ਖਰਾਬ ਸੀ ਤੇ ਉੱਤੋਂ ਗਰਮੀ ਵੀ ਅੰਤਾਂ ਦੀ ਸੀ। ਤੇ ਬੱਸਾਂ ਨਾ ਜਿਹੜੀਆਂ ਸਾਡੀਆਂ ਮੈਟਰੋ, ਉਹ ਪੁਲ ਤੇ ਚੱਲਦੀ ਹੈ ਜਿਹੜੀ, ਉਹਨਾਂ ਦੇ ਤੇ ਬੁਰੇ ਹਾਲ ਹੋਏ ਪਏ ਆ। ਏਸੀ ਵੀ ਖਰਾਬ। ਉਹ ਵਿੱਚੋਂ ਸਟੇਸ਼ਨ ਦੱਸਦੀਆਂ ਹੁੰਦੀਆਂ ਸੀ ਪਹਿਲਾਂ ਨਾ, ਸਪੀਕਰ 'ਚੋਂ ਬੀਬੀ ਬੋਲ ਕੇ ਦੱਸਦੀ ਹੁੰਦੀ ਸੀ ਫਲਾਣਾ ਸਟੇਸ਼ਨ ਆ ਗਿਆ, ਉਤਰ ਜਾਓ। ਹੁਣ ਸਟੇਸ਼ਨ ਵੀ ਨਹੀਂ ਦੱਸਦੀ, ਉਹ ਵੀ ਸਪੀਕਰ ਵੀ ਲੱਗਦਾ ਖਰਾਬ ਹੋ ਗਿਆ। ਆਪਣੇ ਹਿਸਾਬ ਨਾਲ ਹੀ ਉਤਰਨਾ ਪੈਂਦਾ ਵੀ ਸਟੇਸ਼ਨ ਆ ਗਿਆ। ਤੇ ਰਸ਼ ਵੀ ਇੰਤਹਾ ਤੇ ਏਸੀ ਵੀ ਖਰਾਬ। ਗੱਡੀਆਂ ਜਿਹੜੀਆਂ ਚੱਲੀਆਂ ਸੀ ਉਹਦੇ ਤੇ ਮਾੜੇ ਹਾਲਾਤ ਹੋ ਗਏ। ਤੇ ਜਿਹੜੀ ਸਾਡੀ ਔਰੇਂਜ ਲਾਈਨ ਆ, ਉਹ ਬਹੁਤ ਵਧੀਆ, ਸਾਫ ਸੁਥਰੀ, ਏਸੀ ਚੱਲਦਾ ਹੁੰਦਾ, ਸਕੂਨ ਮਾਹੌਲ। ਮੈਂ ਅੱਗੇ ਵੀ ਦੱਸਿਆ ਸੀ ਵੀ ਲੋਕੀ ਹੋਰ ਕੁਝ ਨਹੀਂ, ਗਰਮੀ ਧੋਕੇ ਕੇ ਹੀ ਨਾ ਔਰੇਂਜ ਲਾਈਨ 'ਚ ਬਹਿ ਜਾਂਦੇ 30 ਰੁਪਏ ਦੇ ਕੇ। ਇੱਧਰੋਂ 40-50 ਮਿੰਟਾਂ ਦਾ ਸਫ਼ਰ ਕਰਕੇ ਜਾਂਦੇ ਨੇ ਪਰਲੀ ਸਾਈਡ ਤੇ, ਉੱਧਰੋਂ ਉਤਰ ਕੇ ਫਿਰ ਬਹਿ ਜਾਂਦੇ ਨੇ ਵੀ 2-3 ਘੰਟੇ ਨਾ ਏਸੀ 'ਚ ਸਕੂਨ ਕਰਦੇ ਆ ਔਰੇਂਜ ਲਾਈਨ 'ਚ। ਤੇ ਉਹ ਆ ਗਿਆ ਆਪਣੇ ਸਾਹਮਣੇ ਅਨਾਰਕਲੀ ਸਟੇਸ਼ਨ। ਤੇ ਆਓ ਬਈਏ ਟ੍ਰੇਨ ਤੇ। ਲਓ ਜੀ ਸਟੇਸ਼ਨ ਤੇ ਆਪਣਾ ਆ ਗਿਆ ਵਾ, ਪਰ ਆਪਾਂ ਉਤਰਨਾ ਕੋਈ ਨਹੀਂ। ਜੇ ਗੱਡੀ ਜਾ ਕੇ ਐਂਡ ਹੁੰਦੇ ਆ, ਉੱਧਰੋਂ ਫਿਰ ਬਹਿ ਜਾਵਾਂਗੇ ਤੇ ਵਾਪਸੀ ਉਤਰ ਜਾਵਾਂਗੇ। ਕਿਉਂਕਿ ਜਿੱਥੇ ਮੈਂ ਜਾਣਾ ਵਾ ਉੱਥੇ ਵੀ ਗਰਮੀ ਬਹੁਤ ਆ, ਬਾਹਰ ਵੀ ਗਰਮੀ ਬਹੁਤ ਆ। ਤੇ ਰੁਪਈਏ ਲੱਗਣੇ 30 ਹੋਰ। ਮੈਂ ਫਿਰ ਜਗ੍ਹਾ ਫੋਨ ਕਰ ਲਈਏ ਕੋਈ ਅੱਧਾ ਘੰਟਾ ਨੂੰ, ਸਾਰੇ ਸਟੇਸ਼ਨ ਪਾਰ ਕਰਕੇ। ਹੁਣ ਮੇਰਾ ਸਟੇਸ਼ਨ ਆ ਗਿਆ, ਇਸ ਤੋਂ ਅੱਗੇ ਬਾਕੀ ਦੇ ਸਟੇਸ਼ਨ ਆ। ਜਦੋਂ ਐਂਡ ਤੇ ਗੱਡੀ ਜਾਊਗੀ ਉੱਤਰ ਕੇ ਦੁਬਾਰਾ ਬਹਿ ਜਾਊਗਾ ਦੂਜੀ ਤੇ ਵਾਪਸੀ ਉਤਰੂੰਗਾ। ਤੇ ਏਸੀ ਬੜਾ ਸੋਹਣਾ ਚੱਲ ਰਿਹਾ, ਕੂਲਿੰਗ ਹੋਈ ਹੈ ਤੇ ਨੀਂਦ ਬੜੀ ਸੋਹਣੀ ਆ। ਤੇ ਲਓ ਜੀ ਇੱਕ ਪਾਸੋਂ ਆਪਣਾ ਸਫ਼ਰ ਮੁੱਕ ਗਿਆ ਸੀ, ਆਖਰੀ ਸਟੇਸ਼ਨ ਤੇ ਆ ਗਿਆ ਸੀ। ਤੇ ਹੁਣ ਆਪਾਂ ਦੁਬਾਰਾ ਟੀਪਾ ਲੈ ਲਿਆ ਵਾ, ਟੋਕਨ ਦੁਬਾਰਾ ਲੈ ਲਿਆ ਵਾ। ਤੇ ਹੁਣ ਜਿਹੜਾ ਇੱਥੋਂ ਵਾਪਸ ਜਾਂਦੇ ਆ, ਟ੍ਰੇਨ ਆਪਣੀ ਆਉਣ ਵਾਲੀ ਆ। ਤੇ ਵਾਪਸ ਹੁਣ ਆਪਣੇ ਸਟਾਪ ਤੇ ਉਤਰ ਜਾਵਾਂਗੇ। ਉਹ ਪਰਲੀ ਸਾਈਡ ਤੇ ਉੱਤੇ ਸੀ ਆਪਾਂ, ਜਿੱਥੇ ਟ੍ਰੇਨ ਰੁਕੀ ਆ ਕੇ। ਤੇ ਥੱਲੋਂ ਟੋਕਨ ਲੈ ਕੇ ਫਿਰ ਉਰਲੀ ਸਾਈਡ ਤੇ ਆ ਗਏ ਆ ਵਾਪਸ ਜਾਣ ਨੂੰ। ਤੇ ਵਾਪਸ ਜਾ ਕੇ ਨਾ ਚੁੱਪ ਕਰਕੇ ਆਪਣੇ ਸਟਾਪ ਤੇ ਉਤਰ ਜਾਵਾਂਗੇ। ਉਹਨਾਂ ਫਿਰ ਚੱਲ ਜਾਵਾਂਗੇ ਵਾਪਸ। ਆਉਣ ਵਾਲੀ ਹੈ ਟ੍ਰੇਨ ਆਪਣੀ। ਲਓ ਜੀ ਆ ਗਈ ਆਪਣੀ ਟ੍ਰੇਨ, ਬਈਏ ਸਕੂਨ ਨਾਲ ਤੇ ਪਹੁੰਚੀਏ। ਪਹਿਲੇ ਸਟੇਸ਼ਨ ਤੋਂ ਆਪਾਂ ਇੱਧਰੋਂ ਪਹਿਲੇ ਸਟੇਸ਼ਨ ਤੋਂ ਆਪਾਂ ਬਹਿ ਗਏ ਹਾਂ ਟਾਊਨ। ਤੇ ਇੱਥੇ ਜਾਣਾ ਆਪਾਂ ਸਲਾਉਦੀਨ, ਆ ਜਿੱਥੇ ਪੱਟੀ ਲੱਗੀ ਹੈ ਨਾ ਚਿੱਟੀ, ਸਲਾਉਦੀਨ ਰੋਡ ਤੇ ਜਾਣਾ। ਤੇ ਲਓ ਜੀ ਪਹੁੰਚ ਗਏ ਆਪਾਂ ਵਾਪਸ। ਤੇ ਹੁਣ ਇਸ ਵਲੌਗ 'ਚ ਮੈਨੂੰ ਇਜਾਜ਼ਤ ਦਿਓ। ਅੱਗੇ ਥੋੜਾ ਜਿਹਾ ਸਫ਼ਰ ਤੇ ਰਹਿੰਦਾ ਰਕਸ਼ੇ ਦਾ, ਪਰ ਮੈਂ ਆਪੇ ਚੱਲ ਜੂੰਗਾ। ਤੁਹਾਡਾ ਮੇਰਾ ਸਾਥ ਇੱਥੋਂ ਤੱਕ ਸੀ, ਐਵੇਂ ਤੁਹਾਨੂੰ ਵੀ ਨਾਲ ਖੱਜਲ ਕਰਦਾ ਫਿਰਾਂ। ਦਿਖਾਉਣ ਵਾਲੀ ਸ਼ਾਇਦ ਆਪਾਂ ਦਿਖਾਤੀ, ਹੁਣ ਥੋੜਾ ਸਫ਼ਰ ਰਹਿ ਗਿਆ, ਮੈਂ ਕਰ ਲੂੰਗਾ। ਤੇ ਇਸ ਵਲੌਗ 'ਚ ਆਪਣੇ ਸਮੀ ਜੱਟ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਅਗਲੇ ਵਲੌਗ 'ਚ। ਚੈਨਲ ਸਬਸਕ੍ਰਾਈਬ ਕਰ ਦਿਓ। ਰੱਬ ਰਾਖਾ।